मैं अपनिਆਂ ਕੋਲ ਜਾ ਕੇ ਆਪਣੀ ਜ਼ਿੰਦਗੀ ਦੇ ਆਖਰੀ ਸਾਹ ਲੈਣਾ ਚਾਹੁੰਦਾ ਹਾਂ। ਇਹ ਕਹਿਣਾ ਸੀ ਪ੍ਰੀਤਮ ਖਾਨ ਦਾ। 83 ਸਾਲਾਂ ਦਾ ਪ੍ਰੀਤਮ ਖਾਨ ਜੋ ਲੁਧਿਆਣਾ ਦੇ ਪਿੰਡ ਪੌਤ ਵਿੱਚ ਰਹਿੰਦਾ ਸੀ, ਜਿਹੜਾ ਕਿ ਹੁਣ ਇਸ ਦੁਨੀਆ ਵਿੱਚ ਨਹੀਂ ਹੈ। ਇਸ ਦੀ ਕਹਾਣੀ ਤੇ ਥੋੜੀ ਨਜ਼ਰ ਪਾਉਂਦੇ ਹਾਂ। ਪਾਰਟੀਸ਼ਨ ਵੇਲੇ ਪ੍ਰੀਤਮ ਖਾਨ ਸਿਰਫ 4 ਸਾਲ ਦਾ ਸੀ ਤੇ ਆਪਣੀ ਮਾਂ ਦੇ ਨਾਲ ਹੱਸਦਾ ਖੇਡਦਾ ਆਪਣੇ ਘਰ ਵਿੱਚ ਰਹਿ ਰਿਹਾ ਸੀ। ਪਾਰਟੀਸ਼ਨ ਦੇ ਹੱਲਿਆਂ ਵਿੱਚ ਅਚਾਨਕ ਉਸ ਪਿੰਡ ਤੇ ਹਮਲਾ ਹੋ ਗਿਆ ਤੇ ਪ੍ਰੀਤਮ ਖਾਨ ਦੇ ਭਰਾ, ਵੱਡੇ ਭਰਾ ਤੇ ਉਹਨਾਂ ਦੇ ਵਾਲਿਦ ਸਾਹਿਬ ਪੋਪੋ ਖਾਨ ਕੋਲ ਹੀ ਆਪਣੀਆਂ ਜ਼ਮੀਨਾਂ ਵਿੱਚ ਵਾਈ ਖੇਤੀ ਦੇ ਕੰਮਕਾਰ ਕਰਦੇ ਪਏ ਸਨ। ਪਿੰਡ 'ਤੇ ਹਮਲਾ ਹੋ ਗਿਆ। ਸਾਰੇ ਲੋਕ ਆਪਣੀਆਂ ਜਾਨਾਂ ਬਚਾ ਕੇ ਭੱਜ ਨਿਕਲੇ। ਬਹੁਤ ਸਾਰੇ ਲੋਕ ਮਾਰੇ ਗਏ। ਇਸੇ ਹੀ ਦੌਰਾਨ ਪ੍ਰੀਤਮ ਖਾਨ ਤੇ ਉਹਦੀ ਮਾਂ ਜਿਹੜੇ ਕਿ ਘਰ ਵਿੱਚ ਸਨ, ਉਹ ਵੀ ਆਪਣੀ ਜਾਨ ਬਚਾਉਣ ਦਾ ਕਰਕੇ ਪਿੰਡ ਦੇ ਕੋਲ ਹੀ ਆਪਣੇ ਖੇਤਾਂ ਵੱਲ ਨੂੰ ਭੱਜੇ ਕਿ ਸਾਡੇ ਘਰ ਦੇ ਜਿਹੜੇ ਜੀਅ ਨੇ ਉੱਥੇ ਨੇ, ਅਸੀਂ ਵੀ ਉੱਥੇ ਚਲੇ ਜਾਂਦੇ ਹਾਂ। ਪਰ ਜਾਂਦਿਆਂ ਨੂੰ ਉੱਥੇ ਕੋਈ ਵੀ ਨਹੀਂ ਸੀ। ਸਾਰੇ ਆਪਣੀਆਂ ਜਾਨਾਂ ਬਚਾ ਕੇ ਉੱਥੋਂ ਭੱਜ ਚੁੱਕੇ ਸਨ ਤੇ ਕੁਛ ਦਾ ਕਤਲ ਹੋ ਚੁੱਕਿਆ ਸੀ। ਪ੍ਰੀਤਮ ਖਾਨ ਤੇ ਉਹਦੀ ਮਾਂ ਆਪਣੇ ਖੇਤਾਂ ਦੇ ਵਿੱਚ ਖੂਹ 'ਤੇ ਚਲੇ ਗਏ। ਥੋੜ੍ਹੀ ਦੇਰ ਬਾਅਦ ਇੱਕ ਜਥਾ ਇੱਕ ਔਰਤ ਨੂੰ ਤੇ ਬੱਚੇ ਨੂੰ ਵੇਖ ਕੇ ਉਧਰ ਵੱਲ ਨੂੰ ਵਧਿਆ ਤੇ ਪ੍ਰੀਤਮ ਖਾਨ ਦੀ ਮਾਂ ਨੇ ਖੂਹ ਦੇ ਵਿੱਚ ਛਾਲ ਮਾਰ ਦਿੱਤੀ ਤੇ ਪ੍ਰੀਤਮ ਨੂੰ ਕਿਹਾ, ਤੂੰ ਪੁੱਤਰ ਉਹ ਸਾਹਮਣੇ ਖੇਤਾਂ ਦੇ ਵਿੱਚ ਲੁਕ ਜਾ। ਜਦੋਂ ਇਹ ਲੋਕ ਜਾਣਗੇ ਮੈਂ ਆਪੇ ਹੀ ਬਾਹਰ ਆ ਜਾਵਾਂਗਾ। ਜਦੋਂ ਉਹ ਲੋਕ ਜਥਾ ਵਾਪਸ ਗਿਆ ਤੇ ਉਹਦੀ ਮਾਂ ਖੂਹ ਦੇ ਵਿੱਚ ਰੱਸੀ ਨੂੰ ਫੜ ਕੇ ਬੜੀ ਔਖਿਆਂ ਹੋ ਕੇ ਬਾਹਰ ਆਈ। ਇਹੋ ਪ੍ਰੈਕਟਿਸ 4 ਵਾਰੀ ਹੋਈ। ਲੋਕ ਆਉਂਦੇ ਸਨ, ਪ੍ਰੀਤਮ ਖਾਨ ਦੀ ਮਾਂ ਜਾਨ ਬਚਾਉਣ ਦਾ ਕਰਕੇ ਖੂਹ ਵਿੱਚ ਚਲੀ ਜਾਂਦੀ ਸੀ। 5ਵੀਂ ਵਾਰੀ ਜਦੋਂ ਇਹੀ ਹੱਲਾ ਹੋਇਆ, ਕਿਉਂਕਿ ਮਾਂ ਉਸ ਵੇਲੇ ਕਾਫੀ ਉਮਰ ਦੇ ਵਿੱਚ ਸੀ ਪ੍ਰੀਤਮ ਖਾਨ ਦੀ, ਜਾਨ ਵੀ ਨਹੀਂ ਸੀ, ਭੁੱਖੀ ਸੀ, ਪਿਆਸੀ ਸੀ। 5ਵੀਂ ਵਾਰੀ ਖੂਹ ਦੇ ਵਿੱਚ ਗਈ ਸੀ, ਥੱਕ ਚੁੱਕੀ ਸੀ, ਉੱਤੇ ਨਾ ਆ ਸਕੀ ਤੇ ਖੂਹ ਦੇ ਵਿੱਚ ਹੀ ਮੌਤ ਹੋ ਗਈ। ਪ੍ਰੀਤਮ ਖਾਨ 5ਵੀਂ ਵਾਰੀ ਖੂਹ ਦੇ ਉੱਤੇ ਆ ਕੇ ਆਪਣੀ ਮਾਂ ਨੂੰ ਆਵਾਜ਼ ਦਿੰਦਾ ਹੈ, ਮਾਂ ਬਾਹਰ ਆ ਜਾ, ਉਹ ਲੋਕ ਚਲੇ ਗਏ ਨੇ। ਪਰ ਮਾਂ ਹੋਵੇ ਤੇ ਆਵਾਜ਼ ਦੇਵੇ। ਪ੍ਰੀਤਮ ਖਾਨ ਬਹੁਤ ਰੋਇਆ, ਕੁਰਲਾਇਆ, ਪਰ ਕੌਣ ਉੱਥੋਂ ਅੱਗੋਂ ਆਵਾਜ਼ ਦੇਵੇ। 4-5 ਸਾਲ ਦਾ ਬੱਚਾ ਉੱਥੇ ਹੀ ਆਪਣੇ ਖੂਹ 'ਤੇ ਲੁਕ ਲਗਾ ਕੇ ਕੁਝ ਦਿਨ ਰਿਹਾ। ਜਦੋਂ ਕੁਝ ਸਕੂਨ ਹੋਇਆ ਤੇ ਆਪਣੇ ਪਿੰਡ ਨੂੰ ਮੁੜ ਗਿਆ। ਆਪਣੇ ਪਿੰਡ ਦੇ ਸਿੱਖਾਂ ਨੂੰ ਜਾ ਕੇ ਦੱਸਿਆ ਕਿ ਆ ਮੇਰੇ ਨਾਲ ਇਸ ਤਰ੍ਹਾਂ ਮੇਰੀ ਮਾਂ ਉੱਥੇ ਆ ਤੇ ਉਹ ਖੂਹ ਦੇ ਵਿੱਚ। ਪਿੰਡ ਵਾਲਿਆਂ ਲੁਕਾ ਕੇ ਵਾਹਵਾ ਦਿਨ ਰੱਖਿਆ। ਬਹੁਤ ਲੱਭਿਆ ਪ੍ਰੀਤਮ ਖਾਨ ਨੇ ਆਪਣੇ ਵਾਲਿਦ ਨੂੰ, ਆਪਣੇ ਭਰਾਵਾਂ ਨੂੰ, ਪਰ ਨਾ ਲੱਭ ਸਕੇ। ਟਾਈਮ ਲੰਘਦਾ ਗਿਆ, ਹੱਤਾ ਕਿ 75 ਸਾਲ ਲੰਘ ਗਏ। ਫਿਰ ਇੱਕ ਦਿਨ ਪ੍ਰੀਤਮ ਖਾਨ ਦਾ ਭਤੀਜਾ ਸ਼ਹਿਬਾਜ਼ ਪਾਕਿਸਤਾਨ ਦੇ ਵਿੱਚ ਇੱਕ ਚੈਨਲ ਚਲਾਉਣ ਵਾਲਿਆਂ ਨੂੰ ਜਾ ਕੇ ਮਿਲਿਆ, ਜਿਨ੍ਹਾਂ ਦਾ ਨਾਮ ਪੰਜਾਬੀ ਲਹਿਰ ਹੈ। ਆਪਣੀ ਸਟੋਰੀ ਦੱਸੀ। ਮੇਰਾ ਨਾਮ ਸ਼ਹਿਬਾਜ਼ ਖਾਨ, ਮੇਰੇ ਵਾਲਿਦ ਸਾਹਿਬ ਮੁਹੰਮਦ ਸ਼ਰੀਫ ਖਾਨ। ਅਸੀਂ ਇਸ ਟਾਈਮ ਜਿਹੜਾ ਚੱਕ ਨੰਬਰ 47 ਗਾਹਵੇ ਖਤਰਾਵਾਂ, ਤਹਿਸੀਲ ਸਮੁੰਦਰੀ, ਜ਼ਿਲ੍ਹਾ ਫੈਸਲਾਬਾਦ 'ਚ ਰਿਹਾਇਸ਼ ਪਜ਼ੀਰ ਹਾਂ। ਪਾਕਿਸਤਾਨ ਜਦੋਂ ਬਣਿਆ ਉਦੋਂ ਉਸ ਟਾਈਮ ਸਾਡਾ ਇੰਡੀਆ ਦੇ ਵਿੱਚ ਜਿਹੜਾ ਪਿੰਡ ਆ ਹਸਲਾਪੁਰ ਸੀ, ਪਟਿਆਲੇ ਦੇ ਵਿੱਚ। ਅਤੇ ਜਦੋਂ ਮਾਈਗ੍ਰੇਸ਼ਨ ਹੋਈ ਤਾਂ ਸਾਡਾ ਜਿਹੜੇ ਕੋਈ ਬੰਦਾ ਉੱਥੋਂ ਨਹੀਂ ਹਿੱਲਿਆ। ਅਤੇ ਜਦੋਂ ਜੱਥੇ ਪਏ ਆ, ਸਾਡੇ ਦਾਦੇ ਹੁਣੀ, ਚਾਚੇ ਹੁਣੀ ਉਹ ਬਾਹਰ ਕੰਮ ਕਰਦੇ ਸੀ। ਛੋਟਾ ਜਿਹੜਾ ਚਾਚਾ ਪ੍ਰੀਤਮ ਖਾਨ ਆ, ਜਿਹੜਾ ਹੁਣ ਇਸ ਟਾਈਮ ਇੰਡੀਆ 'ਚ, ਉਹ ਉੱਥੇ ਸੀ। ਮੇਰੇ ਵਾਲਦ ਤੇ ਦੋਨੇ ਜਿਹੜੇ ਆ ਉਹ ਇੰਤਜ਼ਾਰ ਕਰਦਿਆਂ
ਉਹ ਵੀ ਇਸ ਦੁਨੀਆ ਫਾਨੀ ਤੋਂ ਕੂਚ ਕਰ ਗਏ। ਤੇ ਇਧਰੋਂ ਸਾਰੇ ਜਿਹੜੇ ਫੁੱਫੀ ਜੋ ਵੀ ਸਾਡਾ ਹੈ ਸੀ ਉਹ ਸਾਰੇ ਫੌਤ ਹੋ ਚੁੱਕੇ ਆ। ਔਰ ਹੁਣ ਸਿਰਫ ਚਾਚਾ ਜੀ ਅਸੀਂ ਇਹ ਚਾਹੁੰਦੇ ਹਾਂ ਕਿ ਅਸੀਂ ਆਖਰੀ ਉਹਨਾਂ ਦੇ ਉਮਰ ਦੇ ਵਿੱਚ ਉਹਨਾਂ ਦੇ ਬੁਢਾਪੇ ਦਾ ਸਹਾਰਾ ਬਣ ਸਕੀਏ, ਉਹਨਾਂ ਦੀ ਖਿਦਮਤ ਕਰਕੇ ਤੇ ਅੱਲਾ ਨੂੰ ਰਾਜ਼ੀ ਕਰ ਸਕੀਏ। ਉਹਨਾਂ ਦੀ ਇੱਕ ਵੀਡੀਓ ਬਣਾ ਕੇ ਪੰਜਾਬੀ ਲਹਿਰ ਦੀ ਟੀਮ ਨੇ ਅਪਲੋਡ ਕੀਤੀ ਤੇ ਅਗਲੇ ਹੀ ਦਿਨ ਪ੍ਰੀਤਮ ਖਾਨ ਲੱਭ ਗਿਆ ਤੇ ਉਹਨਾਂ ਨਾਲ ਉਹਨਾਂ ਦਾ ਰਾਬਤਾ ਬਣ ਗਿਆ। ਸਾਲ ਭਰ ਕੋਸ਼ਿਸ਼ਾਂ ਕਰਦੇ ਰਹੇ ਮਿਲਣ ਦੀਆਂ, ਵੀਜ਼ਾ ਲੈਣ ਦੀਆਂ, ਪਰ ਸਰਕਾਰਾਂ ਦੇ ਕੰਨਾਂ ਤੱਕ ਆਵਾਜ਼ ਨਹੀਂ ਪਹੁੰਚੀ। ਉਡੀਕਦਿਆਂ ਪ੍ਰੀਤਮ ਖਾਨ ਦਾ ਵਾਲਿਦ ਦੁਨੀਆ ਤੋਂ ਤੁਰ ਗਿਆ, ਉਹਦੇ ਭਰਾ ਤੁਰ ਗਏ, ਭੈਣਾਂ ਤੁਰ ਗਈਆਂ। ਹੁਣ ਉਹ ਦਿਨ ਆ ਗਿਆ ਸੀ ਜਦੋਂ ਪ੍ਰੀਤਮ ਖਾਨ ਦਾ ਵੀਜ਼ਾ ਲੱਗਣ ਦਾ ਦਿਨ ਸੀ। ਕਾਫੀ ਕੋਸ਼ਿਸ਼ਾਂ ਤੋਂ ਬਾਅਦ ਜਦੋਂ ਕਿ ਵੀਜ਼ਾ ਨਾ ਲੱਗਾ ਤੇ ਕੋਸ਼ਿਸ਼ ਕੀਤੀ ਕਿ ਉਹਨਾਂ ਜਥੇ ਦੇ ਨਾਲ ਪ੍ਰੀਤਮ ਖਾਨ ਦਾ ਵੀਜ਼ਾ ਲਵਾਇਆ ਜਾਏ। ਅੱਜ 3 ਤਾਰੀਖ ਨਵੰਬਰ ਦਾ ਮਹੀਨਾ 2022। ਅੱਜ ਪ੍ਰੀਤਮ ਖਾਨ ਦੇ ਵੀਜ਼ੇ ਦਾ ਪਤਾ ਲੱਗਣਾ ਸੀ, ਪਰ ਰੱਬ ਨੂੰ ਕੁਝ ਹੋਰ ਮਨਜ਼ੂਰ ਸੀ। ਪ੍ਰੀਤਮ ਖਾਨ ਦਾ ਵੀਜ਼ਾ ਉੱਤੇ ਦਾ ਲੱਗ ਗਿਆ, ਰੱਬ ਨੂੰ ਪਿਆਰਾ ਹੋ ਗਿਆ, ਇਸ ਦੁਨੀਆ ਤੋਂ ਤੁਰ ਗਿਆ। ਜੀਂਦੇ ਜੀ ਤੇ ਅਸੀਂ ਉਹਨੂੰ ਮਿਲਣ ਨਹੀਂ ਦਿੱਤਾ। ਕੀ ਹੁਣ ਉਹਦੇ ਮਰਨ ਤੇ ਉਹਨਾਂ ਦੇ ਫੈਮਿਲੀ ਨੂੰ, ਉਹਨਾਂ ਦੇ ਭਰਾਵਾਂ ਨੂੰ, ਉਹਦੇ ਦੇ ਭਤੀਜਿਆਂ ਨੂੰ ਅਸੀਂ ਉਹਨਾਂ ਨੂੰ ਮਿਲਣ ਦੀ ਇਜਾਜ਼ਤ ਦੇਵਾਂਗੇ ਕਿ ਨਹੀਂ ਦੇਵਾਂਗੇ? ਇਹ ਇੱਕ ਬਹੁਤ ਵੱਡਾ ਸਵਾਲ ਹੈ ਜੋ ਸਾਡੇ ਦੋਵਾਂ ਸਰਕਾਰਾਂ ਦੇ ਮੂੰਹ ਤੇ ਇੱਕ ਚਪੇੜ ਹੈ। ਉਹਨਾਂ ਦੀ ਫੈਮਿਲੀ, ਉਹਨਾਂ ਦੇ ਭਤੀਜੇ ਪ੍ਰੀਤਮ ਖਾਨ ਨੂੰ, ਉਹਦੀ ਡੈੱਡ ਬਾਡੀ ਨੂੰ ਪਾਕਿਸਤਾਨ ਲੈ ਕੇ ਆਉਣਾ ਚਾਹੁੰਦੇ ਨੇ, ਜਾਂ ਫਿਰ ਉੱਥੇ ਹੀ ਉਹਨਾਂ ਦੇ ਜਨਾਜ਼ੇ ਦੇ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਨੇ। ਕੀ ਅਸੀਂ ਉਹਨਾਂ ਨੂੰ ਉਸ ਜਨਾਜ਼ੇ 'ਤੇ ਪਹੁੰਚ ਕਰਨ ਦੀ ਇਜਾਜ਼ਤ ਦੇਵਾਂਗੇ?